ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਸ਼ੁੱਕਰਵਾਰ 20 ਅਕਤੂਬਰ 2023 4 ਕੱਤਕ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਆ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਅਤੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਜੰਗ ਤੋਂ। ਇਹ ਜੰਗ ਕਹਿੰਦੇ ਹੁਣ ਸੁਪਰੀਮ ਹੋ ਗਈ ਹੈ ਜੀ। ਪ੍ਰਵੀਨ ਜੀ, 2 ਰੋਜ਼ਾ ਵਿਸ਼ੇਸ਼ ਸੈਸ਼ਨ ਸੀਗਾ। ਇਸ 2 ਰੋਜ਼ਾ ਵਿਸ਼ੇਸ਼ ਸੈਸ਼ਨ ਨੂੰ ਬੁਲਾਉਣ ਤੋਂ ਪਹਿਲਾਂ ਹੀ ਰਾਜਪਾਲ ਬਨਾਮ ਮੁੱਖ ਮੰਤਰੀ, ਪੰਜਾਬ ਸਰਕਾਰ ਬਨਾਮ ਰਾਜ ਭਵਨ, ਇਹ ਲਗਾਤਾਰ ਜਾਰੀ ਸੀ। ਪਰ 2 ਰੋਜ਼ਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਇੱਕ ਦਿਨ 'ਚ ਹੀ ਮੁੱਕ ਗਿਆ ਜੀ, ਤੇ ਉਹ ਵੀ ਬਿਨਾਂ ਕੋਈ ਬਿੱਲ ਪੇਸ਼ ਕੀਤਿਆਂ, ਬਿਨਾਂ ਕੋਈ ਬਿੱਲ ਪਾਸ ਕੀਤੇ। ਮੁੱਖ ਮੰਤਰੀ ਸਾਹਿਬ ਹਵਾਲਾ ਦੇ ਰਹੇ ਸੀ, ਕਹਿੰਦੇ ਜੀ ਪਿਛਲੀ ਵਾਰ ਵੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਇਹ ਕਹਿ ਕੇ ਕਿ ਗੈਰ ਕਾਨੂੰਨੀ ਆ, ਤੇ ਸਾਨੂੰ ਕਹਿੰਦੇ ਮਨਜ਼ੂਰੀ ਲੈਣ ਲਈ ਅਦਾਲਤ ਦਾ ਰੁਖ ਕਰਨਾ ਪਿਆ ਤੇ ਅਸੀਂ ਅਦਾਲਤ ਤੋਂ ਮਨਜ਼ੂਰੀ ਲੈ ਕੇ ਆਏ ਸੁਪਰੀਮ ਕੋਰਟ ਤੋਂ। ਤੇ ਕਹਿੰਦੇ ਜੀ ਸੁਪਰੀਮ ਕੋਰਟ ਤੋਂ 3 ਮਿੰਟ 'ਚ ਮਨਜ਼ੂਰੀ ਮਿਲ ਗਈ, ਪਰ ਉਹ 3 ਮਿੰਟ ਦੀ ਮਨਜ਼ੂਰੀ ਸਾਨੂੰ 25 ਲੱਖ 'ਚ ਪਈ ਸੀ। ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਰਾਜਪਾਲ ਸਾਹਿਬ, ਨਾ ਦਿਓ ਮਨਜ਼ੂਰੀ, ਫਿਰ ਅਸੀਂ ਸੁਪਰੀਮ ਕੋਰਟ ਦਾ ਰੁਖ ਕਰਾਂਗੇ। ਤੇ ਕਹਿੰਦੇ ਸੁਪਰੀਮ ਕੋਰਟ ਦਾ ਰੁਖ ਕਰਿਆ, 15 ਮਿੰਟ 'ਚ ਮਿਲ ਜਾਣੀ ਮਨਜ਼ੂਰੀ। ਮਤਲਬ ਮੈਂ ਹਿਸਾਬ ਲਾ ਰਿਹਾ ਸੀ ਕਿ ਜੇ 3 ਮਿੰਟ ਦੀ ਮਨਜ਼ੂਰੀ 25 ਲੱਖ ਦੀ ਪੈਂਦੀ ਆ ਤਾਂ 15 ਮਿੰਟ ਦੀ ਮਨਜ਼ੂਰੀ ਪੰਜਾਬ ਨੂੰ 125 ਲੱਖ 'ਚ ਪੈਣੀ ਹੈ। ਤੇ ਇੱਥੋਂ ਹਿਸਾਬ ਲਾ ਲਓ ਕਿ ਫਿਰ ਇਹ ਪੰਜਾਬ ਦੇ ਖਜ਼ਾਨੇ ਦਾ ਨੁਕਸਾਨ ਨਹੀਂ। ਜੀ। ਰਾਜਪਾਲ ਨੂੰ ਪੁੱਛੋ ਕਿ ਤੁਹਾਨੂੰ ਇਸ ਜੰਗ 'ਚ ਮਿਲ ਕੀ ਰਿਹਾ, ਤੇ ਪੰਜਾਬ ਸਰਕਾਰ ਨੂੰ ਪੁੱਛੋ ਕਿ ਤੁਹਾਨੂੰ ਇਹ ਆਡਾ ਲੈ ਕੇ ਮਿਲ ਕੀ ਰਿਹਾ। ਬਿਲਕੁਲ ਸਹੀ ਹੈ। ਸੋ ਇਹ ਵੱਡਾ ਸਵਾਲ ਹੈ। ਪਰ ਕੱਲ ਵਿਧਾਨ ਸਭਾ ਦਾ ਸੈਸ਼ਨ ਜਿੱਦਾਂ ਹੀ ਸ਼ੁਰੂ ਹੋਇਆ, ਮੁੱਖ ਮੰਤਰੀ ਸਾਹਿਬ ਨੇ ਚਲੋ ਜੋ ਤਕਰੀਰ ਕਰਨੀ ਸੀ, ਬਹਿਸ ਕਰਨੀ ਸੀ, 0 ਓਵਰ ਸੀ, ਉਹ ਸਾਰਾ ਸੀ, ਪਰ ਬਿੱਲ ਲਿਆਉਣ ਤੋਂ ਇਨਕਾਰ ਕਰਦਿਆਂ ਕਿਹਾ ਜੀ ਕਿ ਹੁਣ ਅਸੀਂ ਮਨਜ਼ੂਰੀ ਲੈ ਕੇ ਹੀ ਆਵਾਂਗੇ। ਅੱਛਾ। ਤੇ ਮਨਜ਼ੂਰੀ ਅਸੀਂ ਸੁਪਰੀਮ ਕੋਰਟ ਤੋਂ ਲੈ ਕੇ ਆਵਾਂਗੇ, 15 ਮਿੰਟ 'ਚ ਮਿਲ ਜਾਣੀ। 30 ਤਰੀਕ ਤੱਕ ਛੁੱਟੀਆਂ ਨੇ, ਛੁੱਟੀਆਂ ਮੁੱਕ ਜਾਣ ਦਿਓ, ਤਿਉਹਾਰ ਦੀਆਂ, ਦੁਸਹਿਰੇ ਦੀਆਂ, ਤੇ 30 ਤਰੀਕ ਤੋਂ ਬਾਅਦ ਅਸੀਂ ਸਿੱਧੇ ਅਦਾਲਤ ਦਾ ਰੁਖ ਕਰਾਂਗੇ ਤੇ ਮਨਜ਼ੂਰੀ ਲੈ ਕੇ ਆਵਾਂਗੇ, ਫਿਰ ਇਹ ਬਿੱਲ ਪੇਸ਼ ਕਰਕੇ ਪਾਸ ਕਰਾਵਾਂਗੇ। ਅਸਲ 'ਚ ਜਿਹੜਾ ਬਿੱਲ ਵਿਧਾਨ ਸਭਾ 'ਚ ਪੇਸ਼ ਕਰਨਾ ਹੁੰਦਾ ਉਹ ਬਿੱਲ ਵੀ ਮਨਜ਼ੂਰ ਹੋ ਕੇ ਆਉਣਾ ਹੁੰਦਾ ਰਾਜ ਭਵਨ ਤੋਂ। ਠੀਕ ਹੈ। ਤੇ ਰਾਜਪਾਲ ਸਾਹਿਬ ਕੋਲ 3 ਬਿੱਲ ਭੇਜੇ ਗਏ ਸੀ, ਉਹਨਾਂ 3 ਬਿੱਲਾਂ ਤੇ ਵੀ ਰਾਜਪਾਲ ਨੇ ਸਹੀ ਨਹੀਂ ਪਾਈ। ਉਹ ਪਹਿਲਾਂ ਹੀ ਉਂਗਲੀ ਖੜੀ ਕਰ ਚੁੱਕਿਆ ਜੀ, ਇਹ ਤਾਂ ਜੂਨ ਜੁਲਾਈ ਦਾ ਲਟਕਦਾ, ਹੁਣ ਸੁੱਤੇ ਉੱਠੇ ਹੋ ਜੀ, ਹੈ ਨਾ। ਸੋ ਇਸ ਲਈ ਉਹ ਸਾਰੇ ਪਹਿਲੂਆਂ ਤੇ ਉਹਨਾਂ ਨੇ ਸਹੀ ਨਹੀਂ ਪਾਈ, ਇਸ ਲਈ ਉਹ ਬਿੱਲ ਵੀ ਪੇਸ਼ ਨਹੀਂ ਹੋ ਸਕੇ। ਤੇ ਬਿੱਲ ਪੇਸ਼ ਨਾ ਹੋਣ ਕਾਰਨ ਮੁੱਖ ਮੰਤਰੀ ਸਾਹਿਬ ਖਾਸੇ ਔਖੇ ਹੋਏ ਤੇ ਉਹਨਾਂ ਨੇ ਹੁਣ ਇਹ ਕਿਹਾ ਕਿ ਅਸੀਂ ਸੁਪਰੀਮ ਕੋਰਟ ਦਾ ਰੁਖ ਕਰਾਂਗੇ, ਅਸੀਂ ਇਸ ਨੂੰ ਅਣਮਿੱਥੇ ਸਮੇਂ ਲਈ ਚੁੱਕ ਰਹੇ ਹਾਂ। ਠੀਕ ਹੈ। ਤੇ 2 ਰੋਜ਼ਾ ਸੈਸ਼ਨ ਇੱਕ ਦਿਨ 'ਚ ਬਿਨਾਂ ਕੋਈ ਬਿੱਲ ਪੇਸ਼ ਔਰ ਪਾਸ ਕੀਤੇ ਅਣਮਿੱਥੇ ਸਮੇਂ ਲਈ ਚੁੱਕ ਦਿੱਤਾ ਗਿਆ ਤੇ ਹੁਣ ਕਹਿੰਦੇ ਸੁਪਰੀਮ ਕੋਰਟ 30 ਤਰੀਕ ਤੋਂ ਬਾਅਦ ਜਾਵਾਂਗੇ। ਪ੍ਰਵੀਨ ਜੀ, ਰਾਜਪਾਲ ਹੋਰਾਂ ਨੇ ਧਮਕੀ ਭਰੇ ਅੰਦਾਜ਼ 'ਚ ਕਿਹਾ ਸੀ ਕਿ ਜੇ ਤੁਸੀਂ ਇਹੋ ਜਿਹਾ ਕੁਝ ਕਰੋਗੇ ਮੈਂ ਰਾਸ਼ਟਰਪਤੀ ਕੋਲ ਤੁਹਾਡੀ ਸ਼ਿਕਾਇਤ ਲੈ ਕੇ ਜਾਊਂਗਾ। ਤੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੀ ਵਿਧਾਨ ਸਭਾ 'ਚ ਉਹਨਾਂ ਦੀ ਚਿੱਠੀਆਂ ਦਾ ਮੁੜ ਕੇ ਹਵਾਲਾ ਦਿੱਤਾ, ਉਹਨਾਂ ਦੇ ਲਵ ਲੈਟਰਾਂ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਜਾਵਾਂਗੇ। ਅੱਛਾ। ਕੀ ਇਹ ਧਮਕੀ ਦਾ ਜਵਾਬ ਧਮਕੀ ਹੈ ਜਾਂ ਦੂਜੀ ਧਮਕੀ ਦਿਖਾਉਣ ਲਈ ਹੈ, ਰਾਸ਼ਟਰਪਤੀ ਦੇ ਨਾਂ ਦਾ ਡਰ ਹੈ, ਕੀ ਹੈ?
ਰਾਸ਼ਟਰਪਤੀ ਦੀ ਧਮਕੀ ਦੇ ਡਰ ਤੋਂ ਬਿਨਾਂ ਬਿੱਲ ਪੇਸ਼ ਕੀਤਿਆਂ ਹੀ ਅਣਮਿੱਥੇ ਸਮੇਂ ਲਈ ਚੁੱਕ ਦਿੱਤਾ ਗਿਆ ਵਿਧਾਨ ਸਭਾ ਦਾ 2 ਰੋਜ਼ਾ ਸੈਸ਼ਨ, ਜਾਂ ਫਿਰ ਸੱਚਮੁੱਚ ਤੁਸੀਂ ਹੁਣ ਸੁਪਰੀਮ ਕੋਰਟ ਜਾ ਕੇ ਇਸ ਹਵਾਲੇ ਨਾਲ ਅਹਿਮ ਫੈਸਲਾ, ਪਰ ਹਰ ਵਾਰ ਸੁਪਰੀਮ ਕੋਰਟ ਜਾਓਗੇ ਤੇ ਪੰਜਾਬ ਦਾ ਪਾਣੀ ਬਹਾਓਗੇ। ਜੀ ਜੀ 25 ਲੱਖ ਕਦੇ ਬਹਾਤਾ, 125 ਲੱਖ ਹੁਣ ਬਹਾ ਦਿਓ। ਤੇ ਰਾਜਪਾਲ ਨੂੰ ਪੁੱਛੋ ਕਿ ਭਾਈ ਤੁਸੀਂ ਆਪਣੀ ਭਰਪਾਈ ਕਰੋਗੇ, ਫਿਰ ਇਹ ਤੁਹਾਡੇ ਕਰਕੇ ਖਰਚ ਹੋ ਰਿਹਾ, ਤਨਖਾਹ ਜੋ ਭੇਜ ਦੋਗੇ ਜੀ। ਸੋ ਤੁਸੀਂ ਤਕਰਾਰ, ਬਹਿਸ, ਲੜਾਈ 'ਚ ਪੰਜਾਬ ਦਾ ਕੀ ਬਣਿਆ? ਐਸਵਾਈਐਲ ਦੇ ਮੁੱਦੇ ਤੇ ਬਹਿਸ ਨਹੀਂ ਸੀ ਸੈਸ਼ਨ ਦਾ, ਕਿੱਥੇ ਗਈ ਐਸਵਾਈਐਲ ਦੀ ਬਹਿਸ? ਇੰਨਾ ਕਹਿ ਕੇ ਸਰ ਗਿਆ ਕਿ ਕਾਂਗਰਸੀਆਂ ਨੇ ਕਈ ਨਾ ਟੱਕ ਲਾਇਆ ਤੇ ਅਕਾਲੀਆਂ ਨੇ ਪੰਜਾਬ ਲੁੱਟਿਆ ਕੁੱਟਿਆ, ਬਸ ਹੋ ਗਈ ਬਹਿਸ। ਜੀ ਜੀ ਕਿੱਥੇ ਗਏ ਪੰਜਾਬ ਦੇ ਪਾਣੀਆਂ ਦੇ ਮਸਲੇ ਦਾ ਹੱਲ? ਸੋ ਇਹ ਵਿਧਾਨ ਸਭਾ ਦੇ ਸੈਸ਼ਨ, ਜਿਹੜਾ ਤੁਸੀਂ ਕਹਿੰਦੇ ਹੋ ਕਿ ਸਾਨੂੰ 3 ਮਿੰਟ ਲਈ 25 ਲੱਖ ਖਰਚਣਾ ਪਿਆ, ਕੋਈ ਇਹ ਵੀ ਦੱਸ ਦਿਓ ਨਾ ਕਿ ਇੱਕ ਦਿਨ ਦੇ ਸੈਸ਼ਨ ਤੇ ਕਿੰਨਾ ਖਰਚਾ ਆ ਗਿਆ। ਕੱਢਣਾ ਹੀ ਨਹੀਂ ਸੀ ਕੁਛ, ਹੱਲੇ ਨਹੀਂ ਬਣਨਾ ਸੀ ਕੁਛ, ਉਹਦਾ ਸਿਰਾ ਹੀ ਨਹੀਂ ਲੱਗਣਾ ਸੀ, ਫਿਰ ਇਹ ਸੈਸ਼ਨ ਦੀ ਅਹਿਮੀਅਤ ਕੀ ਰਹਿ ਗਈ ਜੀ। ਰਾਸ਼ਟਰਪਤੀ ਦੀ ਧਮਕੀ ਦਾ ਡਰ ਕੰਮ ਕਰ ਗਿਆ, ਸੁਪਰੀਮ ਕੋਰਟ ਵਾਲੀ ਧਮਕੀ ਦੇ ਕੇ ਅਗਲੇ ਚੈਲੰਜ ਲਈ ਫਿਰ ਤਿਆਰ ਹੈ ਸਰਕਾਰ। ਸੋ ਇਹ ਬਖੇੜਾ ਵਧੂਗਾ ਵੀ, ਖਲਾਰਾ ਪਊਗਾ ਵੀ, ਪਰ ਇਸ ਬਖੇੜੇ ਔਰ ਖਲਾਰੇ 'ਚ ਸਰਕਾਰ ਨੂੰ ਲੱਗਦਾ ਸਾਡੀਆਂ ਊਣਤਾਈਆਂ, ਸਾਡੀਆਂ ਕੰਮ ਨਾ ਕਰਨ ਦੇ ਢੰਗ ਤਰੀਕੇ ਲੁਕ ਜਾਂਦੇ। ਜੀ ਕਹਿੰਦੇ ਤੂੰ ਸ਼ਬਦ ਦੀ ਵਰਤੋਂ ਉੱਥੇ ਕੀਤੀ ਗਈ ਹੈ ਜੀ, ਤੇ ਤੂੰ ਬੋਲਣ ਤੋਂ ਫਿਰ ਸ਼ੁਰੂ ਹੋ ਗਈ ਸੀ ਤੂੰ ਮੈਂ, ਫਿਰ ਤਾਂ ਸੈਸ਼ਨ ਨਹੀਂ ਚੱਲਿਆ, ਫਿਰ ਤੂੰ ਮੈਂ ਹੀ ਚੱਲੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ। ਪ੍ਰਵੀਨ ਜੀ 2-3 ਵੱਡੇ ਸਵਾਲ ਸੀ ਵਿਰੋਧੀ ਧਿਰ ਵੱਲੋਂ, ਹਾਂਜੀ, ਤੇ ਉਹਨਾਂ ਨੂੰ ਆਪਣੇ ਅੰਦਾਜ਼ 'ਚ, ਆਪਣੇ ਤੰਜ 'ਚ ਮੋੜਵਾਂ ਜਵਾਬ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ। ਵੈਸੇ ਤਾਂ ਜੇਕਰ ਗੰਭੀਰਤਾ ਨਾਲ ਦੇਖਿਆ ਜਾਵੇ ਤਾਂ ਸਵਾਲ ਬੜੇ ਅਹਿਮ ਸੀ, ਉਹਦਾ ਜਵਾਬ ਦੇਣੋਂ ਕਿਉਂ ਭੱਜੀ ਸਰਕਾਰ ਇਹ ਪਤਾ ਨਹੀਂ। ਜਿਵੇਂ ਕੁੰਵਰ ਵਿਜੇ ਪ੍ਰਤਾਪ ਨੂੰ ਲੈ ਕੇ ਸਵਾਲ ਕੀਤਾ ਪ੍ਰਤਾਪ ਬਾਜਵੇ ਹੋਰਾਂ ਨੇ, ਪ੍ਰਤਾਪ ਸਿੰਘ ਬਾਜਵੇ ਨੇ ਸਿਫਰ ਕਾਲ ਦੇ ਵਿੱਚ ਸਵਾਲ ਚੁੱਕਿਆ ਕਿ ਭਾਈ IPS ਮਤਲਬ ਕੁੰਵਰ ਵਿਜੇ ਪ੍ਰਤਾਪ ਜਿਹਨੇ ਹੈ ਨਾ ਨੌਕਰੀ ਛੱਡੀ IPS ਦੀ, ਅਹੁਦਾ ਛੱਡਿਆ, 10 ਸਾਲ ਦੀ ਅਜੇ 12 ਸਾਲ ਦੀ ਨੌਕਰੀ ਪਈ ਸੀ, IG ਰੈਂਕ ਤੱਕ ਦਾ ਅਧਿਕਾਰੀ ਸੀ, ਉਹ ਕਹਿੰਦੇ ਉਹਨੇ ਵਿਧਾਇਕੀ ਚੁਣੀ ਕਿ ਮੈਂ ਜੀ ਇਨਸਾਫ ਦਿਵਾ ਲੂੰਗਾ ਬੇਅਦਬੀ ਦੇ ਮਾਮਲਿਆਂ 'ਚ, ਤੇ ਤੁਸੀਂ ਤਾਂ ਉਹਦੇ ਨਾਲ ਵੀ ਧੋਖਾ ਕਰ ਲਿਆ, ਹੈ ਕੋਈ ਜਵਾਬ? ਤੇ ਇਸੇ ਤਰ੍ਹਾਂ ਸੰਦੀਪ ਪਾਠਕ ਵਾਲੇ ਮਾਮਲੇ 'ਚ ਕੀ ਸਟੈਂਡ ਹੈ ਜੀ ਤੁਹਾਡਾ? ਸੰਦੀਪ ਪਾਠਕ ਇਹ ਕੁਛ ਬੋਲ ਗਿਆ, ਕੁਛ ਕਹੋਗੇ? ਸ਼ੀਤਲ ਉਹਦੇ ਅਨੁਰਾਲ ਵਾਲੇ ਮਾਮਲੇ ਦੇ ਵਿੱਚ ਕਿ ਉਹਦੇ ਮਾਮਲੇ 'ਚ ਕੀ ਕਹੋਗੇ ਜੀ? ਉਹਨੇ ਤੁਹਾਡੇ MP ਦੇ ਉੱਤੇ ਹੀ ਡਰੱਗ ਡਰੁੱਗ ਦੇ ਕਈ ਤਰ੍ਹਾਂ ਦੋਸ਼ ਲਾਏ ਨੇ। ਹਾਂਜੀ ਲਾਏ ਨੇ। ਇਹਨਾਂ ਸਵਾਲ ਜਦੋਂ ਪੁੱਛੇ ਤਾਂ ਮੋੜਵਾਂ ਜਵਾਬ ਸਵਾਲ ਦੇ ਰੂਪ 'ਚ ਭਗਵੰਤ ਮਾਨ ਹੋਰਾਂ ਨੇ ਕੀਤਾ ਕਿ ਚਿੱਠੀ ਤਾਂ ਤੁਹਾਡੇ ਬਾਰੇ ਵੀ ਸੋਨੀਆ ਗਾਂਧੀ ਨੂੰ ਲਿਖੀ ਸੀ ਕੈਪਟਨ ਅਮਰਿੰਦਰ ਨੇ, ਉਹਦਾ ਕੀ ਕਰੀਏ ਫਿਰ? ਉਹ ਵੀ ਕੁਛ ਇਹੀ ਜੋ ਸ਼ਿਕਾਇਤ ਸੀ। ਸੋ ਇਸ ਗੱਲ ਤੋਂ ਉੱਤੋਂ ਕਹਿੰਦੇ ਫਿਰ ਬਾਅਦ ਚੋਂ ਬਹਿਸ ਸ਼ੁਰੂ ਹੋ ਗਈ SYL ਦੇ ਮੁੱਦੇ ਤੇ ਵੀ। ਕਾਂਗਰਸ ਨੂੰ ਚਾਹੇ ਉਹ ਚੀਮਾ ਹੋਰਾਂ ਨੇ, ਹਰਪਾਲ ਚੀਮਾ ਹੋਰਾਂ ਨੇ ਘੇਰਿਆ, ਅਕਾਲੀਆਂ ਨੂੰ ਘੇਰਿਆ, ਪਰ ਜਦੋਂ ਭਗਵੰਤ ਮਾਨ ਤੇ ਪ੍ਰਤਾਪ ਬਾਜਵਾ ਇਹਨਾਂ ਮੁੱਦਿਆਂ ਤੇ ਆਮੋ ਸਾਹਮਣੇ ਸੀ ਤੇ ਮੁੱਖ ਮੰਤਰੀ ਸਾਹਿਬ ਨੇ ਸਦਨ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ ਤੇ ਉਧਰ ਪ੍ਰਤਾਪ ਬਾਜਵਾ ਆਪਣੇ ਫੋਨ 'ਚ ਰੁੱਝੇ ਸੀ ਤੇ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਟੋਕਤਾ ਕਿ ਬਾਜਵਾ ਸਾਹਿਬ ਸਦਨ 'ਚ ਬੈਠੇ ਹੋ, ਸੈਸ਼ਨ ਚੱਲ ਰਿਹਾ ਹੈ, ਤੇ ਆ ਮਾੜਾ ਜਿਹਾ ਫੋਨ ਛੱਡੋ, ਗੱਲ ਸੁਣ ਲਓ। ਹਾਂਜੀ ਇਹ ਗੱਲ ਹੋਈ ਹੈ। ਇਸ ਗੱਲ ਤੋਂ ਕਹਿੰਦੇ ਪ੍ਰਤਾਪ ਬਾਜਵਾ ਲਾਲ ਪੀਲੇ ਹੋ ਗਏ। ਅੱਛਾ, ਤੁਸੀਂ ਤਾਂ ਕਹਿੰਦੇ ਲਾਈਵ ਵੀਡੀਓ ਬਣਾਉਂਦੇ ਸੀ ਸੰਸਦ ਦੇ ਅੰਦਰ ਇਸੇ ਫੋਨਾਂ ਨਾਲ, ਕਹਿੰਦੇ ਕੋਈ ਗੱਲ ਨਹੀਂ, ਮੈਂ ਤਾਂ ਸੰਸਦ ਦੇ ਬਾਹਰਲੇ ਗਲਿਆਰੇ 'ਚ ਵੀ ਬਣਾ ਰਿਹਾ ਸੀ, ਤੁਹਾਡਾ ਸੁਖਪਾਲ ਖਹਿਰਾ ਤਾਂ ਇੱਥੋਂ ਬੈਠ ਕੇ ਇੱਥੋਂ ਬਣਾਉਂਦਾ ਸੀ। ਕਹਿੰਦੇ ਨਹੀਂ ਮੈਂ ਮੈਸੇਜ ਕਰ ਰਿਹਾ ਜੀ, ਮੈਂ ਤਾਂ ਜ਼ਰੂਰੀ ਮੈਸੇਜ ਆ। ਫਿਰ ਭਗਵੰਤ ਮਾਨ ਹੋਰੀ ਬੈਠ ਕੇ ਕਹਿੰਦੇ ਪਹਿਲਾਂ ਮੈਸੇਜ ਕਰ ਲਓ। ਅੱਛਾ, ਇਸ ਤੋਂ ਬਾਅਦ ਫਿਰ ਜਦੋਂ ਦੁਬਾਰਾ ਬੋਲਣ ਲਈ ਖੜੇ ਹੋਏ, ਫਿਰ ਪ੍ਰਤਾਪ ਬਾਜਵਾ ਨੇ ਵਿੱਚ ਟੋਕਿਆ ਤੇ ਉਸ ਤੋਂ ਬਾਅਦ ਟੋਕ ਟਕਾਈ ਤੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਮੈਨੂੰ ਤੂੰ ਕਹਿ ਕੇ ਸੰਬੋਧਨ ਕੀਤਾ। ਬੇਸ਼ੱਕ ਉਹ ਵੀਡੀਓ ਦੇ ਵਿੱਚ ਸ਼ਾਇਦ ਉਹਨਾਂ ਸਪੀਕਰ ਦੀ ਆਵਾਜ਼ ਬੰਦ ਹੋਣੀ ਪ੍ਰਤਾਪ ਬਾਜਵਾ ਦੀ, ਜਿਹੜੀ ਲੋਕਾਂ ਨੂੰ ਤਾਂ ਨਹੀਂ ਸੁਣੀ, ਪਰ ਮੁੱਖ ਮੰਤਰੀ ਸਾਹਿਬ ਹੁਣੀ ਐ ਸਾਹਮਣੇ ਨੇ, ਸੋ ਸ਼ਾਇਦ ਉਹਨਾਂ ਨੂੰ ਸੁਣ ਗਈ ਹੋਵੇ ਤੇ ਉਸ ਤੋਂ ਬਾਅਦ ਹੰਗਾਮਾ ਹੋ ਗਿਆ। ਦੋਏ ਤਰ੍ਹਾਂ ਦੇ MLA ਆਪਸ 'ਚ ਤਕਰਾਰ ਇੰਨੀ ਵੱਧ ਗਈ ਕਿ 10-15 ਮਿੰਟ ਲਈ ਸੈਸ਼ਨ ਨੂੰ ਰੋਕਣਾ ਪਿਆ। ਜੀ ਤੇ ਉਸ ਤੋਂ ਬਾਅਦ ਤੂੰ ਮੈਂ ਇੰਨੀ ਪੱਕੀ ਕਿ ਕੁਛ ਵੀ ਗੱਲ ਕਿਸੇ ਦੇ ਕੰਨੀ ਨਹੀਂ ਪਈ। ਸਭ ਇੱਕ ਦੂਜੇ ਨੂੰ ਭੰਡਣ ਬੋਲਣ ਤੋਂ ਇਲਾਵਾ ਕੁਛ ਵੀ ਬਿਨਾਂ ਕੁਛ ਕੀਤੇ, ਤੇ ਬਾਅਦ ਚੋਂ ਫਿਰ ਰੌਲੇ ਰੱਪੇ ਤੋਂ ਬਾਅਦ ਸੈਸ਼ਨ ਉੱਠ ਗਿਆ। ਜੀ ਤੇ ਅਗਲੀ ਗੱਲ ਕਰੀਏ ਕਾਂਗਰਸ ਦੀ। ਬਾਜਵਾ ਸਾਹਿਬ ਬਾਰੇ ਤਾਂ ਤੁਸੀਂ ਦੱਸ ਹੀ ਦਿੱਤਾ। ਕਾਂਗਰਸ ਨੇ ਮੰਨਿਆ ਕਿ ਗਦਾਰੀ ਕਰਕੇ ਅਸੀਂ ਹਾਰੇ ਹਾਂ, ਤੇ ਇਹ ਤਾਂ ਪਹਿਲਾਂ ਵੀ ਮੰਨਦੇ ਰਹੇ ਕਿ ਸਾਡੇ ਕੈਪਟਨ ਸਾਹਿਬ ਮੁੱਖ ਮੰਤਰੀ ਨੇ ਕੀਤਾ ਕੁਛ ਨਹੀਂ। ਕਿੰਨਾ ਕੁ ਚਿਰ ਮੰਨੀ ਜਾਣਗੇ? ਚਲੋ ਇਹ ਚੰਗੀ ਗੱਲ ਹੈ ਵੀ ਮੰਨ ਲੈਂਦੇ ਆ। ਪ੍ਰਵੀਨ ਜੀ
ਕੈਪਟਨ ਅਮਰਿੰਦਰ ਨੇ ਕੀ ਕੀਤਾ ਕੀ ਨਹੀਂ, ਉਹਦਾ ਜਵਾਬ ਪੰਜਾਬ ਨੇ ਇਹਨਾਂ ਨੂੰ ਦਿੱਤਾ। ਤੇ ਜਿਹਦਾ ਭੁਲੇਖਾ ਆਮ ਆਦਮੀ ਪਾਰਟੀ ਇਹ ਲੈ ਗਈ ਕਿ ਸਾਨੂੰ ਜਿਤਾ ਲਿਆ। ਲੋਕਾਂ ਨੇ ਤਾਂ ਅਕਾਲੀ ਕਾਂਗਰਸੀ ਹਰਾਏ ਸੀ ਤੇ ਤੁਸੀਂ ਜਿੱਤ ਗਏ। ਜਾਂ ਲੋਕਾਂ ਨੇ ਸੋਚਿਆ ਸੀ ਕਿ ਭਗਵੰਤ ਮਾਨ ਪੰਜਾਬ ਦੇ ਹਵਾਲੇ ਨਾਲ ਕੁਝ ਚੰਗਾ ਕਰੂਗਾ, ਇਸ ਲਈ ਲੋਕਾਂ ਨੇ ਤਾਂ ਭਗਵੰਤ ਮਾਨ ਦੀ ਟੀਮ ਦੇ ਰੂਪ ਚ ਤੁਹਾਨੂੰ ਜਿਤਾਇਆ ਸੀ, ਪਰ ਤੁਹਾਨੂੰ ਲੱਗਿਆ ਕਿ ਕੇਜਰੀਵਾਲ ਦਾ ਜਾਦੂ ਚੱਲਿਆ। ਤੇ ਹੁਣ ਕੇਜਰੀਵਾਲ ਦੇ ਸਹਾਰੇ, ਸੰਦੀਪ ਪਾਠਕ ਦੇ ਸਹਾਰੇ ਜਾਂ ਰਾਘਵ ਚੱਡੇ ਦੇ ਸਹਾਰੇ ਜਿਸ ਤਰ੍ਹਾਂ ਪੰਜਾਬ ਦੇ ਨਾਲ ਖਿੱਚੋਤਾਣ ਜਾਰੀ ਆ, ਉਸੇ ਤਰ੍ਹਾਂ ਭਾਜਪਾ ਨੇ ਵੀ ਸੋਚਿਆ ਕਿ ਜਿਹੜੀ ਮਾੜੀ ਮੋਟੀ ਖਿੱਦੋ ਬਚੀ ਹੈ ਇਹਨਾਂ ਕਾਂਗਰਸੀਆਂ ਦੀ, ਵੈਸੇ ਤਾਂ ਲੀਰੋ ਲੀਰ ਨੇ ਅੰਦਰੋਂ, ਸੋ ਉਹ ਖਿੱਦੋ ਨੂੰ ਹੋਰ ਖੋਲ ਲੋ। ਤੇ ਉਹਨਾਂ ਨੇ ਲੀਰਾਂ ਜੀਆਂ ਖਾਸੀਆਂ ਚੱਕ ਕੇ ਆਪਣੇ ਕਨੀ ਲੈ ਗਏ। ਤੇ ਉਹ ਜਦੋਂ ਲੱਗਿਆ ਉਧਰ ਲੀਡਰਾਂ ਨੂੰ ਜਾ ਕੇ ਕਿ ਲੈ ਵੀ ਸਾਨੂੰ ਤਾਂ ਫੇਰ ਸੁਨਹਿਰੀ ਕਵਰ ਨਹੀਂ ਪੈਣੀ, ਸਾਡਾ ਤਾਂ ਹਾਲ ਉਹੋ ਜਿਹਾ ਹੀ ਰਹਿਣਾ, ਤੇ ਉਹਨਾਂ ਨੇ ਘਰ ਆਉਣਾ ਹੀ ਮੁਨਾਸਬ ਸਮਝਿਆ। ਸੋ ਕੁਝ ਲੀਡਰ ਮੁੜੇ, ਤੇ ਉਹ ਲੀਡਰ ਮੁੜਨ ਤੋਂ ਬਾਅਦ ਇੱਕ ਸਮਾਗਮ ਚ ਇਕੱਠੇ ਹੋਏ ਤੇ ਚਰਨਜੀਤ ਚੰਨੀ ਦੇ ਹੱਥ ਜਦੋਂ ਮੈਕ ਆਇਆ ਤਾਂ ਚੰਨੀ ਉਸੇ ਅੰਦਾਜ਼ ਚ ਤੇ ਆਪਣੇ ਅੰਦਾਜ਼ ਚ ਬੋਲਣਾ ਉਹਨਾਂ ਨੇ ਸ਼ੁਰੂ ਕੀਤਾ, ਤੇ ਉਹਦੇ ਉੱਤੋਂ ਰਾਣਾ ਜੀ ਔਖੇ ਹੋ ਗਏ। ਅੱਛਾ। ਕਿਉਂਕਿ ਚਰਨਜੀਤ ਚੰਨੀ ਨੇ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਜਲੰਧਰ ਅਸੀਂ ਜਿੱਤ ਰਹੇ ਸੀ, ਜਲੰਧਰ ਅਸੀਂ ਜਿੱਤ ਗਏ ਸੀ, ਜੇ ਕੁਝ ਕਾਂਗਰਸ ਦੇ ਲੀਡਰ ਸ਼ਬਦ ਵਰਤਿਆ, ਕੁਝ ਕਾਂਗਰਸ ਦੇ ਲੀਡਰ ਮਤਲਬ ਧੋਖਾ ਨਾ ਕਰਦੇ, ਗੱਦਾਰੀ ਨਾ ਕਰਦੇ ਤੇ ਸਰਕਾਰ ਧੱਕਾ ਨਾ ਕਰਦੀ, ਕਹਿੰਦੇ ਆਪਾਂ ਜਿੱਤ ਗਏ ਸੀ। ਇਸ ਗੱਲ ਤੇ ਰਾਣਾ ਗੁਰਜੀਤ ਔਖੇ ਹੋ ਗਏ, ਤੇ ਰਾਣਾ ਗੁਰਜੀਤ ਕਹਿੰਦੇ ਨਾਂ ਲਾ ਦੋ, ਨਾਂ ਲੈਣੋਂ ਕਿਉਂ ਡਰ ਲੱਗਦਾ, ਗੱਦਾਰਾਂ ਦੇ ਨਾਂ ਲਓ, ਕੋਈ ਨਾ ਜੀ ਬੈਠੋ ਬੈਠੋ ਬੈਠੋ। ਤੇ ਉਹ ਤੋਂ ਬਾਅਦ ਕਹਿੰਦੇ ਜੀ ਇਹ ਮੈਨੂੰ ਨਹੀਂ ਸਮਝ ਆਈ ਕਿਆ ਕਿਉਂ ਗਏ ਸੀ, ਰਾਜਕੁਮਾਰ ਵੇਰਕਾ ਹੋਣੀ, ਬਲਵੀਰ ਸਿੱਧੂ ਹੋਰੀ, ਕਾਂਗੜ ਹੋਣੀ ਕਹਿੰਦੇ ਚਲੋ ਠੀਕ ਆ ਘਰੇ ਮੁੜਿਆ, ਇਹ ਚੰਗੀ ਗੱਲ ਹੈ। ਤੇ ਬਲਵੀਰ ਸਿੱਧੂ ਨੇ ਕੁਛ ਹੱਥ ਖੜਾ ਕਰਕੇ ਕਹਿਣ ਦੀ ਕੋਸ਼ਿਸ਼ ਕੀਤੀ ਚੰਨੀ ਨੂੰ, ਚੰਨੀ ਕਹਿੰਦਾ ਨਹੀਂ ਮੈਨੂੰ ਪਤਾ, ਤੁਸੀਂ ਮੇਰੇ ਸੰਪਰਕ ਨਹੀਂ ਸੀ, ਵੇਰਕਾ ਮੇਰੇ ਸੰਪਰਕ ਸੀ। ਸੋ ਇਸ ਗੱਲ ਤੋਂ ਸਾਫ਼ ਹੋ ਗਿਆ ਕਿ ਜਿਹੜੀ ਗੱਲ ਆਪਾਂ ਕਰਦੇ ਆਏ ਹਾਂ ਕਿ ਇਸ ਵਾਪਸੀ ਦੇ ਵਿੱਚ ਚੰਨੀ ਦੀ ਅਹਿਮ ਭੂਮਿਕਾ, ਰਾਜਕੁਮਾਰ ਵੇਰਕਾ ਦੇ ਹਵਾਲੇ ਨਾਲ ਇਹ ਸਾਰੀ ਸਕ੍ਰਿਪਟ ਲਿਖੀ ਗਈ ਔਰ ਉਹਦੇ ਵਿੱਚ ਚਰਨਜੀਤ ਚੰਨੀ ਨੇ ਸੂਤਰਧਾਰ ਦੀ ਭੂਮਿਕਾ ਨਿਭਾਈ। ਔਰ ਚੰਨੀ ਇਸ ਮੌਕੇ ਹਾਈ ਕਮਾਂਡ ਦੇ ਇੱਕ ਵਾਰ ਫਿਰ ਨੇੜੇ ਨੇ, ਜਿੱਥੋਂ ਫਿਰ ਕਾਂਗਰਸੀ ਕਈ ਔਖੇ ਨੇ। ਪਰ ਇਹ ਉਪ ਚੋਣ ਦੀ ਗੱਲ ਕਰ ਰਹੇ ਸੀਗੇ ਕਿ ਉਪ ਚੋਣ ਅਸੀਂ ਕਾਂਗਰਸੀ ਗਦਾਰੀ ਕਰਕੇ ਹਾਰੇ। ਠੀਕ ਹੈ, ਮੈਨੂੰ ਲੱਗਦਾ ਤੁਸੀਂ ਪੰਜਾਬ ਚੋਂ ਹੀ ਤਾਂ ਹਾਰੇ ਕਿਉਂਕਿ ਤੁਸੀਂ ਪੰਜਾਬ ਨਾਲ ਗੱਦਾਰੀ ਕੀਤੀ, ਤੁਹਾਡੀ ਲੀਡਰਸ਼ਿਪ ਨੇ ਪੰਜਾਬ ਨਾਲ ਗੱਦਾਰੀ ਕੀਤੀ, ਸੋ ਉਸ ਦਾ ਨਤੀਜਾ ਭੋਗ ਰਹੇ ਹੋ। ਤੇ ਇਹ ਸ਼ੀਸ਼ਾ ਬਾਕੀ ਪਾਰਟੀਆਂ ਨੂੰ ਵੀ ਵੇਖ ਲੈਣਾ ਚਾਹੀਦਾ ਕਿ ਅਕਾਲੀਆਂ ਨੇ ਜਦੋਂ ਆਪਣੇ ਹੀ ਵੋਟਰਾਂ ਨਾਲ, ਆਪਣੇ ਹੀ ਸਪੋਰਟਰਾਂ ਨਾਲ, ਆਪਣੇ ਹੀ ਸੂਬੇ ਨਾਲ, ਆਪਣੀ ਹੀ ਮਿੱਟੀ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਦੋ ਵਾਰ ਬੁਰੀ ਤਰ੍ਹਾਂ ਹਰਾਏ ਜੀ। ਜਦੋਂ ਕਾਂਗਰਸੀਆਂ ਦੇ ਲੀਡਰ ਨੇ ਜਦੋਂ ਗੁਰੂ ਨਾਲ ਵਾਅਦਾ ਕਰਕੇ, ਗੁਰੂ ਨਾਲ ਮਤਲਬ ਕਿ ਵਚਨ ਕਰਕੇ ਮੁਕਰਨ ਵਾਲੀ ਕਾਰਵਾਈ ਕੀਤੀ ਤੇ ਪੰਜਾਬ ਨਾਲ ਧੋਖਾ ਕੀਤਾ ਤਾਂ ਲੋਕਾਂ ਨੇ ਬੁਰੀ ਤਰ੍ਹਾਂ ਧੋਏ। ਤੇ ਪਰ ਹੁਣ ਇਹਨੂੰ ਲੱਗਦਾ ਕਿ ਸ਼ਾਇਦ ਅਸੀਂ ਚਰਜੀਵੀ ਹੋ ਗਏ, ਅਸੀਂ ਸਦਾਲੀਓ ਆ ਗਏ। ਸੋ ਇਹ ਵੀ ਯਾਦ ਰੱਖਣ ਕਿ ਭਾਈ ਜੇ ਪੰਜਾਬ ਨਾਲ ਨਾ ਖਲੋਤੇ, ਪੰਜਾਬ ਦੇ ਹੱਕ ਚ ਨਾ ਡਟੇ, ਪੰਜਾਬ ਦੇ ਪਹਿਲੂਆਂ ਤੇ ਕੰਮ ਨਾ ਕੀਤਾ, ਇਹ ਤੰਜ, ਇਹ ਵਿਅੰਗ, ਇਹ ਟਵੀਟ, ਇਹ ਐਕਸ, ਇਹ ਟਿੱਪਣੀਆਂ ਹੈ ਨਾ, ਇਹ ਚੋਚਲੇ, ਇਹ ਚੋਲ ਮੋਲ, ਇਹਨਾਂ ਨਾਲ ਪੰਜਾਬ ਦੇ ਮਸਲੇ ਹੱਲ ਨਹੀਂ ਹੋਣੇ। ਜਨਾਬ ਮਸਲੇ ਹੱਲ ਕਰੋ, ਆ ਜਾਓ ਬਹਿਸ ਨੂੰ 1 ਤਰੀਕ ਨੂੰ ਦੇਖਾਂਗੇ। ਇਹ ਢੰਗ ਤਰੀਕੇ ਨਾਲ ਪੰਜਾਬ ਦਾ ਮਸਲਾ ਹੱਲ ਨਹੀਂ ਹੋਣਾ। ਸੋ ਇਸ ਲਈ ਕਾਂਗਰਸ ਦੀ ਗੱਦਾਰੀ, ਚਾਹੇ ਉਹਨਾਂ ਦੀ ਲੀਡਰਾਂ ਦੀ ਆਪਸ ਚ ਹੈ ਤੇ ਚਾਹੇ ਉਹ ਸੂਬੇ ਨਾਲ ਆ, ਉਹਦਾ ਉਹ ਫਲ ਭੋਗ ਰਹੇ ਨੇ। ਤੇ ਸੱਤਾਧਾਰੀ ਧਿਰ ਚਾਹੇ ਉਹ ਕੇਂਦਰ ਵਾਲੀ ਹੋਵੇ ਚਾਹੇ ਸੂਬੇ ਵਾਲੀ ਹੋਵੇ, ਉਹਨੂੰ ਵੀ ਇਹ ਸ਼ੀਸ਼ਾ ਵੇਖ ਕੇ ਰੱਖਣਾ ਚਾਹੀਦਾ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ ਗੱਲ ਕਰੀਏ ਨੌਜਵਾਨਾਂ ਦੀ। ਕਹਿੰਦੇ ਮੁਸੀਬਤ ਪੈਣ ਤੇ ਨੌਜਵਾਨ ਪਹਿਲਾਂ ਆਪਣੇ ਦੋਸਤ ਕੋਲ ਜਾਂਦੇ ਆ ਤੇ ਫਿਰ ਪਰਿਵਾਰ ਕੋਲ। ਇਹਦਾ ਮਤਲਬ ਜਿਹੜਾ ਸਾਡਾ ਨੌਜਵਾਨ ਤਬਕਾ, ਉਹਦੀ ਵਿਸ਼ਵਾਸ ਜਿੱਤਣ ਚ ਉਹਦੀ ਭਰੋਸੇਯੋਗਤਾ ਦੋਸਤਾਂ ਤੇ ਜ਼ਿਆਦਾ ਪਰਿਵਾਰ ਦੇ ਨਾਲੋਂ। ਪ੍ਰਵੀਨ ਜੀ, ਪਿਛਲੇ ਕੁਝ ਸਮੇਂ ਤੋਂ ਆਪਾਂ ਇਹ ਦੇਖਦੇ ਆਏ ਆ ਕਿ ਅੱਜ ਕੱਲ ਮਤਲਬ ਕਿ ਨਾ ਰਸਤਿਆਂ ਚ ਖਟਾਸ, ਬੇਭਰੋਸਗੀ ਇਹ ਬਹੁਤ ਵੱਧ ਗਈ ਹੈ। ਉਹਦੇ ਪਿੱਛੇ ਕੁਝ ਪਹਿਲੂ ਸਾਡੇ ਪਰਿਵਾਰਕ ਵੀ ਹੁੰਦੇ ਨੇ। ਮੈਂ ਜੇਕਰ ਪੰਜਾਬ ਦੇ, ਭਾਰਤ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਕੋਈ ਸਮਾਂ ਰਿਹਾ ਜਦੋਂ ਅਸੀਂ ਸਕੂਲਾਂ ਚ ਪੜ੍ਹਦੇ ਸੀ, ਮਤਲਬ ਉਸ ਸਮੇਂ ਪਿੰਡ ਦਾ ਕੋਈ ਬੜਾ ਬਜ਼ੁਰਗ ਵੀ ਦਿਖ ਜਾਂਦਾ ਸੀ, ਸਾਨੂੰ ਡਰ ਲੱਗਣ ਲੱਗ ਜਾਂਦਾ ਲੈ ਵੀ ਫਲਾਣਾ ਤਾਇਆ ਆਉਂਦਾ, ਚਾਚਾ ਆਉਂਦਾ, ਹੈ ਨਾ ਬਾਬਾ ਆਉਂਦਾ, ਲੈ ਵੀ ਸਾਨੂੰ ਕੁਛ ਝਿੜਕੂਗਾ, ਹੈ ਨਾ। ਹਾਂਜੀ। ਤੇ ਜੇ ਉਹ ਟੋਕ ਵੀ ਦਿੰਦਾ ਸੀ ਕਿ ਮੁੰਡਿਓ ਕਿੱਥੇ ਫਿਰਦੇ ਹੋ, ਕੀ ਕਰਦੇ ਹੋ, ਹੈ ਨਾ, ਇਹ ਡਰ ਲੱਗਦਾ ਸੀ ਕਿ ਲੈ ਵੀ ਇਹ ਘਰੇ ਬਾਪੂ ਨੂੰ ਨਾ ਕਹਿ ਦੇਵੇ, ਬੇਬੇ ਨੂੰ ਨਾ ਦੱਸ ਦੇਵੇ, ਦਾਦੇ ਨੂੰ ਨਾ ਦੱਸ ਦੇਵੇ ਕਿ ਕੁੱਟ ਪਊਗੀ।
ਤੇ ਜੇ ਕਦੇ ਘਰੇ ਸੁਨੇਹਾ ਪਹੁੰਚ ਵੀ ਜਾਵੇ ਤਾਂ ਘਰ ਦੇ ਉਹਨੂੰ ਕੁਝ ਕਹਿਣ ਦੀ ਬਜਾਏ ਜਵਾਕ ਦੀ ਛਿੱਲ ਲਾਉਂਦੇ ਸੀ। ਜੀ ਜੀ। ਤਾਂ ਅਸੀਂ ਸਕਾ, ਤਾਇਆ, ਚਾਚਾ, ਮਾਮਾ, ਕੋਈ ਉਹ ਨਹੀਂ ਤੁਹਾਨੂੰ ਟੋਕ ਸਕਦਾ। ਟੋਕ ਦੇਵੇ ਤਾਂ ਮਾਂ ਪਿਓ ਜਦੇ ਕਹਿਣ ਲੱਗੇ ਸਾਡੇ ਜਵਾਕ ਨੂੰ ਤੂੰ ਕੌਣ ਹੁੰਦਾ ਕਹਿਣ ਵਾਲਾ। ਤੇ ਜਦੋਂ ਅਸੀਂ ਰਿਸ਼ਤਿਆਂ ਚੋਂ ਬਾਹਰ ਆ ਗਏ ਫਿਰ ਬੱਚਿਆਂ ਨੂੰ ਇਹ ਵੀ ਲੱਗਣ ਲੱਗਾ ਕਿ ਮਾਂ ਪਿਓ ਨੂੰ ਵੀ ਟੋਕਣ ਦਾ ਹੱਕ ਨਹੀਂ। ਉਹ ਕਹਿੰਦੇ ਤੁਸੀਂ ਵੀ ਨਾ ਟੋਕੋ। ਸੋ ਜਦੋਂ ਇਹ ਟੋਕ ਟਕਾਈ ਵਾਲਾ ਸਵਾਲ ਬੰਦ ਹੁੰਦਾ ਹੈ, ਜਦੋਂ ਪੁੱਛ ਪਛਾਈ ਵਾਲਾ ਰਾਹ ਬੰਦ ਹੁੰਦਾ ਹੈ, ਫਿਰ ਉਹਦੇ ਵਿੱਚੋਂ ਬੇਭਰੋਸਗੀ ਵਾਲਾ ਰਾਹ ਵੀ ਪੈਦਾ ਹੁੰਦਾ। ਕਿਤੇ ਤਾਂ ਇਹ ਭਰੋਸਾ ਹੋਣਾ ਚਾਹੀਦਾ ਕਿ ਮੇਰਾ ਕੋਈ ਮਸਲਾ ਹੋਵੇ ਮੇਰਾ ਪਿਓ ਹੀ ਹੱਲ ਕਰ ਸਕਦਾ, ਚਾਹੇ ਮੈਂ ਗਲਤ ਕਰਿਆ ਮੈਂ ਚਾਹੇ ਠੀਕ ਕਰਿਆ ਮੈਂ। ਸਕੂਲ ਦੇ ਚੌਥੀ ਪੰਜਵੀਂ ਦੇ ਦੌਰ ਤੱਕ ਜਵਾਕ ਘਰ ਵੜਦਿਆਂ ਹੀ ਮਾਂ ਨੂੰ ਹਰ ਕਹਾਣੀ ਸੁਣਾਉਣੀ ਚਾਹੁੰਦਾ। ਸੱਤਵੀਂ ਤੋਂ ਬਾਅਦ ਉਹ ਮਾਂ ਤੋਂ ਹਰ ਕਹਾਣੀ ਲੁਕਾਉਣੀ ਚਾਹੁੰਦਾ। ਸੋ ਇਸ ਹਵਾਲੇ ਨੂੰ ਲੈ ਕੇ ਇੱਕ ਸਰਵੇ ਮੈਂ ਦੇਖ ਰਿਹਾ ਸੀ। ਸਰਵੇ ਦੇ ਇਹ ਤੱਥ ਨੇ ਕਿ ਬੰਦਾ ਆਪਣੀ ਕਿਸੇ ਵੀ ਖੁਸ਼ੀ, ਗਮੀ, ਮੁਸੀਬਤ, ਔਖ, ਖਾਸ ਕਰਕੇ ਮਤਲਬ ਜਦੋਂ ਉਹਨੂੰ ਸੋਸ਼ਲ ਸਿਕਿਉਰਿਟੀ ਚਾਹੀਦੀ ਹੋਵੇ, ਸਮਾਜਿਕ ਸੁਰੱਖਿਆ ਚਾਹੀਦੀ ਹੋਵੇ, ਉਹਨੂੰ ਮੁਸੀਬਤ ਚੋਂ ਨਿਕਲਣ ਦਾ ਕੋਈ ਰਾਹ ਚਾਹੀਦਾ ਹੋਵੇ, ਤਾਂ ਉਹਨੂੰ ਇਹ ਲੱਗਦਾ ਕਿ ਮੇਰਾ ਸਹੀ ਹੱਲ ਦੋਸਤ ਕੋਲੇ ਪਿਆ। ਆਪਣੇ ਮਨ ਦਾ ਗਵਾਰ ਜੇ ਕੋਈ ਲੁਕਮੀ ਗੱਲ ਕਿਸੇ ਨੂੰ ਦੱਸਦਾ, ਦੋਸਤ ਨੂੰ ਦੱਸਦਾ। ਇਸ ਲਈ ਅੱਜ ਦੇ ਟਾਈਮ 'ਚ ਦੋਸਤ ਦਾ ਰਿਸ਼ਤਾ ਬੜਾ ਪਾਕ ਪਵਿੱਤਰ ਵੀ ਬਣਦਾ ਜਾ ਰਿਹਾ, ਪਰ ਧੋਖੇ ਵੀ ਬਹੁਤ ਹੁੰਦੇ ਆ। ਹਾਂਜੀ ਹਾਂਜੀ ਬਿਲਕੁਲ। ਜਿੱਥੇ ਭਰੋਸਾ ਹੋਊਗਾ ਉੱਥੇ ਹੀ ਭਰੋਸਾ ਟੁੱਟਣ ਦਾ ਖਤਰਾ ਹੈ ਨਾ। ਸੋ ਇਸ ਨੂੰ ਲੈ ਕੇ ਇੱਕ ਸਰਵੇ ਆਇਆ, ਔਰ ਸਰਵੇ ਪ੍ਰਵੀਨ ਜੀ ਇਹ ਮਤਲਬ 7 ਮੁਲਕਾਂ ਦੇ ਹਵਾਲੇ ਨਾਲ। ਠੀਕ ਹੈ। ਪੂਰਨ ਸਰਵੇ 142 ਮੁਲਕਾਂ ਦੇ ਹਵਾਲੇ ਨਾਲ ਨਵੰਬਰ 'ਚ ਆਉਣਾ। ਇਹ ਸਰਵੇ ਗੈਲਪਾ ਤੇ ਮੈਟਾ ਨੇ ਕੀਤਾ। ਗੈਲਪਾ ਤੇ ਮੈਟਾ ਦਾ ਇਹ ਸਰਵੇ ਦਾਅਵੇ ਕਰਦਾ ਹੈ ਕਿ ਭਾਰਤ ਦੇ ਵਿੱਚ 75% ਨੌਜਵਾਨ ਵਰਗ ਉਹ ਹੈ ਜਿਹੜਾ ਇਸ ਗੱਲ ਦਾ ਧਾਰਨੀ ਹੈ ਕਿ ਮੇਰਾ ਮਸਲਾ ਹੱਲ ਮੇਰਾ ਦੋਸਤ ਕਰ ਸਕਦਾ, ਉਹ ਤੋਂ ਬਾਅਦ ਮੈਂ ਮਾਂ ਪਿਓ ਕੋਲ ਜਾਣਾ। ਸਮਾਜਿਕ ਸੁਰੱਖਿਆ ਦੇ ਹਵਾਲੇ ਤੋਂ ਇੰਨਾ ਸੰਤੁਸ਼ਟ ਹੈ 75% ਨੌਜਵਾਨ ਕਿ ਮੇਰੇ ਕੋਲ ਮੇਰੇ ਚੰਗੇ ਮਿੱਤਰ ਹੈਗੇ, ਮੇਰਾ ਮਸਲਾ ਹੱਲ ਨਹੀਂ। ਇਸ ਮਸਲੇ ਤੇ ਨੰਬਰ 1 ਹੈ ਇੰਡੋਨੇਸ਼ੀਆ। ਠੀਕ ਹੈ। ਇੰਡੋਨੇਸ਼ੀਆ 'ਚ ਇਹ ਪਰਸੈਂਟੇਜ 91% ਹੈ। 15 ਤੋਂ 24 ਸਾਲ ਤੱਕ ਦੇ ਨੌਜਵਾਨ, 25 ਤੋਂ 30 ਸਾਲ ਤੱਕ ਦੇ ਨੌਜਵਾਨ, ਇਹ 2 ਕੈਟਾਗਰੀਆਂ ਸਰਵੇ ਹੋਇਆ। ਉਹ ਸਰਵੇ ਚੋਂ ਨਿਕਲ ਕੇ ਆਇਆ ਕਿ ਭਾਰਤ 'ਚ, ਇੰਡੋਨੇਸ਼ੀਆ 'ਚ, ਬ੍ਰਾਜ਼ੀਲ 'ਚ, ਮਿਸਰ 'ਚ, ਮੈਕਸੀਕੋ 'ਚ, ਫਰਾਂਸ 'ਚ ਤੇ ਅਮਰੀਕਾ 'ਚ, ਇਹਨਾਂ 7 ਮੁਲਕਾਂ 'ਚ ਸਰਵੇ ਹੁੰਦਾ। 7 ਮੁਲਕਾਂ 'ਚੋਂ ਨੰਬਰ 1 ਤੇ ਇੰਡੋਨੇਸ਼ੀਆ ਆਉਂਦਾ, ਜਿੱਥੇ 91% ਨੌਜਵਾਨਾਂ ਦਾ ਮੰਨਣਾ ਹੈ ਕਿ ਮੈਂ ਸਮਾਜਿਕ ਸੁਰੱਖਿਆ ਤੌਰ ਤੇ ਸੰਤੁਸ਼ਟ ਹਾਂ ਕਿਉਂਕਿ ਮੇਰੇ ਕੋਲ ਚੰਗੇ ਦੋਸਤ ਨੇ, ਉਸ ਤੋਂ ਬਾਅਦ ਮੇਰੇ ਕੋਲ ਮਾਪੇ ਹੈਗੇ ਜੀ। ਇਸੇ ਤਰ੍ਹਾਂ ਭਾਰਤ 'ਚ ਦਰ 75% ਹੈ। ਠੀਕ ਹੈ। ਤੇ ਜਦੋਂ ਮੈਂ ਇਹਦੀ ਮਤਲਬ ਕਿ ਇਹ ਦੇਖਦਾ ਕਿ ਹਾਂ ਕੀ ਹੈ ਉਹ ਪਹਿਲ ਕਦਮੀ, ਤਾਂ ਕਹਿੰਦੇ ਜੀ ਇੰਡੋਨੇਸ਼ੀਆ 'ਚ 91%, ਦੂਏ ਨੰਬਰ ਤੇ ਮਿਸਰ 'ਚ 88%, ਅਮਰੀਕਾ 'ਚ 84%, ਮੈਕਸੀਕੋ 'ਚ 82% ਨੌਜਵਾਨ ਹੈ, ਤੇ ਭਾਰਤ ਤੇ ਫਰਾਂਸ 'ਚ 75% ਹੈ, ਤੇ ਉਸ ਤੋਂ ਬਾਅਦ ਮਤਲਬ ਕਿ 66% ਆਖਰੀ ਆਉਂਦਾ ਹੈ ਕਿ ਇਹ ਸਾਰੇ ਉਹ ਮੁਲਕ ਨੇ ਜਿੱਥੇ ਜਿਨ੍ਹਾਂ ਨੇ ਮਤਲਬ ਕਿ ਇਹ ਧਾਰਨਾ ਬਣਾਈ ਹੈ ਕਿ ਉਸ ਤੋਂ ਬਾਅਦ ਨਵੰਬਰ 'ਚ ਪੂਰੀ ਰਿਪੋਰਟ ਆਊਗੀ 142 ਮੁਲਕਾਂ ਦੀ, ਤੇ ਭਾਰਤ 'ਚ 61% ਨੌਜਵਾਨ ਅਜੇ ਹੈ ਜਿਹੜਾ ਦੋਸਤ ਤੋਂ ਬਾਅਦ ਫਿਰ ਮਾਪਿਆਂ ਨੂੰ ਆਪਣੀ ਗੱਲ ਸਾਂਝੀ ਕਰਦਾ। ਸੋ ਇਸ ਲਈ ਦੋਸਤੀ ਦੇ ਉੱਤੇ ਭਰੋਸਾ ਕਹਿੰਦੇ ਸਮਾਜਿਕ ਸੁਰੱਖਿਆ ਦੇ ਹਵਾਲੇ ਨਾਲ ਵੱਧ ਬਣਦਾ ਜਾ ਰਿਹਾ। ਸੋ ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਨੇੜਤਾ, ਦੋਸਤਾਨਾ ਔਰ ਬੜੇ ਵਾਲਾ ਦੋਆਂ ਦਾ ਫਰਕ ਪਤਾ ਹੋਣਾ ਚਾਹੀਦਾ ਕਿ ਤੁਹਾਡਾ ਪਿਓ ਵਾਲਾ ਦਬਦਬਾ ਵੀ ਰਹੇ, ਦੋਸਤਾਂ ਨਾਲ ਇੰਨਾ ਕਿ ਵੀ ਹੋਵੇ ਕਿ ਜਵਾਕ ਤੋਂ ਕੋਈ ਗੱਲ ਲੁਕਾਉਣੋਂ ਡਰੇ ਨਾ। ਜੀ ਜੀ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਸ਼ੈਲਰ ਮਾਲਕਾਂ ਦੀ ਕਹਿੰਦੇ ਹੜਤਾਲ ਖਤਮ ਹੋ ਗਈ ਹੈ, ਤੇ ਹੁਣ ਜਿਹੜੇ ਮੰਡੀਆਂ ਦੇ ਵਿੱਚ ਅੰਬਾਰ ਲੱਗੇ ਪਏ ਆ ਝੋਨੇ ਦੇ ਉਹ ਚੱਕੇ ਜਾਣਗੇ। ਅੰਬਾਰ ਬੋਰੀਆਂ ਦੇ ਵੀ ਲੱਗੇ ਪਏ ਆ, ਉਹਨਾਂ ਕਰਕੇ ਝੋਨਾ ਲੈ ਨਹੀਂ ਰਿਹਾ ਅਸਲ ਦੇ ਵਿੱਚ। ਜੀ ਬਿਲਕੁਲ ਪ੍ਰਵੀਨ ਜੀ, ਆਪਾਂ ਕੱਲ ਹੀ ਗੱਲ ਕਰਕੇ ਹਟੇ 10-11 ਦਿਨਾਂ ਤੋਂ ਸ਼ੈਲਰ ਮਾਲਕਾਂ ਦੀ ਹੜਤਾਲ ਚੱਲ ਰਹੀ ਸੀ, ਜਿਹਦੇ ਕਾਰਨ ਜਿਹੜਾ ਝੋਨਾ ਖਰੀਦ ਲਿਆ ਗਿਆ ਸੀ ਉਹਦੀ ਲਿਫਟਿੰਗ ਨਹੀਂ ਹੋ ਰਹੀ ਸੀ। ਹਾਂਜੀ, ਉਹਦੀ ਚੁਕਾਈ ਨਾ ਹੋਣ ਕਰਕੇ ਜਿਹੜਾ ਝੋਨਾ ਨਵਾਂ ਮੰਡੀਆਂ 'ਚ ਆ ਰਿਹਾ ਉਹਨੂੰ ਮਤਲਬ ਕਿ ਰੱਖਣ ਲਈ ਵੀ ਥਾਂ ਨਹੀਂ ਮਿਲ ਰਹੀ ਸੀ, ਤੇ ਉਹਦੀ ਬੋਲੀ ਲੱਗਣ 'ਚ ਵੀ ਦਿੱਕਤ ਆ ਰਹੀ ਸੀ। ਟਰੈਲੀਆਂ 'ਚ ਵੀ ਕਿੰਨੀਆਂ ਕੁ ਰੱਖ ਲਾਂਗੇ ਜਾਂ ਖੇਤ 'ਚ ਵੱਢਣ ਤੋਂ ਕਿੰਨੇ ਦਿਨ ਝੋਨਾ ਰੋਕ ਲਾਂਗੇ, ਆਪਣੇ ਆਪ ਸਵਾਲ ਪੈਦਾ ਹੋ ਰਹੇ ਸੀ। ਸੋ ਆਖਰ ਸਰਕਾਰ ਕੋਲੇ ਗੱਲ ਪਹੁੰਚੀ ਤੇ ਸਰਕਾਰ ਨੇ ਫਿਰ ਬਕਾਇਦਾ ਤੌਰ ਤੇ ਸ਼ੈਲਰ ਮਾਲਕਾਂ ਨਾਲ ਮੀਟਿੰਗ ਕੀਤੀ ਆ,
ਜੀ ਤੇ ਉਹ ਮੀਟਿੰਗ 'ਚ ਉਹਨਾਂ ਨੂੰ ਭਰੋਸਾ ਹੀ ਦਿਵਾਇਆ, ਕਿਉਂਕਿ ਆਪਾਂ ਇਕੱਲੇ ਗੱਲ ਕਰ ਰਹੇ ਸੀ, ਚਾਹੇ ਉਹ ਕਮਿਸ਼ਨ ਦਾ ਮਾਮਲਾ, ਚਾਹੇ ਉਹ ਬਾਰਦਾਨੇ ਵਾਲਾ ਮਾਮਲਾ, ਹਾਂਜੀ ਸਾਰੇ ਮਾਮਲਿਆਂ ਦਾ ਕੇਂਦਰ ਦੇ ਕੋਲ ਹੈ ਮਸਲਾ। ਤੇ ਪਰ ਪੰਜਾਬ ਸਰਕਾਰ ਨੇ ਇਸ ਮਸਲੇ 'ਚ ਇੰਨੇ ਦਿਨ ਪਹਿਲਕਦਮੀ ਨਹੀਂ ਕੀਤੀ, ਇਹ ਅਫਸੋਸ ਸੀ ਜੀ ਸੋ ਕੇਂਦਰ ਤਾਂ ਪਹਿਲਾਂ ਹੀ ਮਤਲਬ ਕਿ ਪੰਜਾਬ ਦੇ ਮੰਡੀਆਂ ਨੂੰ ਮਕਾਉਣ ਨੂੰ ਫਿਰਦਾ, ਕੇਂਦਰ ਦੀਆਂ ਚਾਲਾਂ ਦਾ ਪਹਿਲਾਂ ਹੀ ਪੰਜਾਬ ਦੀਆਂ ਮੰਡੀਆਂ ਦਾ ਭੋਗ ਪਾਉਣਾ, ਉਹ ਤਾਂ ਲਟਕਾਊਗਾ ਹੀ ਮਾਮਲੇ। ਸੋ ਇਸ ਲਈ ਹੁਣ ਪੰਜਾਬ ਸਰਕਾਰ ਨੇ ਪਹਿਲਕਦਮੀ ਕੀਤੀ, ਸ਼ੈਲਰ ਮਾਲਕਾਂ ਨਾਲ ਮੀਟਿੰਗ ਕੀਤੀ, ਉਹਨੂੰ ਭਰੋਸਾ ਦਿਵਾਇਆ ਕਿ ਅਸੀਂ ਤੁਰੰਤ ਕੇਂਦਰ ਨਾਲ ਇਸ ਮਾਮਲੇ ਤੇ ਰਾਬਤਾ ਕਰਾਂਗੇ ਔਰ ਤੁਹਾਡੇ ਮਸਲੇ ਦਾ ਹੱਲ ਕੱਢ ਕੇ ਦੇਵਾਂਗੇ। ਸੋ ਜਦੋਂ ਸ਼ੈਲਰ ਮਾਲਕਾਂ ਨੂੰ ਪੰਜਾਬ ਸਰਕਾਰ ਤੇ ਭਰੋਸਾ ਹੋਇਆ, ਉਹਨਾਂ ਨੇ ਤੁਰੰਤ ਕੱਲ ਫਿਰ ਆਪਣੀ ਹੜਤਾਲ ਵਾਪਸ ਲੈ ਲਈ ਤੇ ਉਹ ਕੱਲ ਦੇਰ ਸ਼ਾਮ ਤੋਂ ਹੀ ਪਤਾ ਲੱਗਣ ਲੱਗ ਗਿਆ ਸੀ ਕਿ ਮੰਡੀਆਂ ਚੋਂ ਚੁਕਾਈ ਸ਼ੁਰੂ ਹੋ ਗਈ ਹੈ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਤੋਂ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।